ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 ਜਨਵਰੀ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਾਕਰਾਮੈਂਟ। ਸੁਨਹਿਰੀ ਮਤਨ ਸੈਮੂਅਲ। ਕਿਉਂ ਜੇ ਖੁਦਾਵੰਦ ਇਨਸਾਨ ਵਾਂਗਰ ਨਜ਼ਰ ਨਹੀਂ ਕਰਦਾ, ਭਈ ਇਨਸਾਨ ਜ਼ਾਹਰੀ ਸੂਰਤ ਨੂੰ ਵੇਖਦਾ ਹੈ, ਪਰ ਖੁਦਾਵੰਦ ਦਿਲ ਉੱਤੇ ਨਜ਼ਰ ਕਰਦਾ ਹੈ। ਜਵਾਬੀ ਪੜ੍ਹਾਈ। ਜ਼ਬੂਰ। ਵੇਖ, ਤੂੰ ਬਾਤਨ ਦੀ ਸੱਚਾਈ ਪਸੰਦ ਕਰਦਾ ਹੈ ਤੇ ਬਾਤਨ ਵਿੱਚ ਮੈਨੂੰ ਹੀ ਅਕਲ ਸਿਖਾਵੇਂਗਾ। ਜ਼ੂਫੇ ਨਾਲ ਮੈਨੂੰ ਸਾਫ਼ ਕਰ ਤੇ ਮੈਂ ਹੋਵਾਂਗਾ, ਮੈਨੂੰ ਧੋ ਤੇ ਮੈਂ ਬਰਫ਼ ਤੋਂ ਬਹੁਤਾ ਚਿੱਟਾ ਹੋਵਾਂਗਾ। ਐ ਮੇਰੇ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਨਵੀਂ ਰੂਹ ਪਾ। ਐ ਖੁਦਾਵੰਦ, ਮੇਰੇ ਹੋਂਠਾਂ ਨੂੰ ਖੋਲ ਦੇ ਤੇ ਮੇਰੇ ਮੂੰਹ ਤੋਂ ਤੇਰੀ ਸਤਾਇਸ਼ ਨਿਕਲੇਗੀ। ਕਿਉਂ ਜੇ ਕੁਰਬਾਨੀ ਵਿੱਚ ਤੇਰੀ ਖੁਸ਼ਨੁਦੀ ਨਹੀਂ ਤੇ ਮੈਂ ਦਿੰਦਾ। ਸੋਖਤਨੀ ਕੁਰਬਾਨੀ ਨਾਲ ਤੈਨੂੰ ਕੁਝ ਖੁਸ਼ੀ ਨਹੀਂ। ਸ਼ਿਕਸਤਾ ਰੂਹ ਰੱਬ ਦੀ ਕੁਰਬਾਨੀ ਏ। ਐ ਰੱਬ, ਤੂੰ ਸ਼ਿਕਸਤਾ ਤੇ ਖਸਤਾ ਦਿਲ ਹਕੀਰ ਨਾ ਜਾਣੇਗਾ। ਮੇਰੇ ਮੂੰਹ ਦਾ ਕਲਾਮ ਤੇ ਮੇਰੇ ਦਿਲ ਦਾ ਖਿਆਲ ਤੇਰੇ ਨੇੜੇ ਮਕਬੂਲ ਠਹਿਰੇ। ਐ ਖੁਦਾਵੰਦ, ਐ ਮੇਰੇ ਚਟਾਨ ਤੇ ਐ ਮੇਰੇ ਫਿਦਿਆ ਦੇਣ ਵਾਲੇ। ਦਰਸੀ ਵਾਜ਼ ਬਾਈਬਲ ਵਿੱਚੋਂ ਇਸਤਸਨਾ। ਇਸ ਲਈ ਐ ਇਸਰਾਈਲ, ਖੁਦਾਵੰਦ ਤੇਰਾ ਰੱਬ ਤੈਥੋਂ ਇਹਦੇ ਤੋਂ ਇਲਾਵਾ ਕੀ ਚਾਹੁੰਦਾ ਏ, ਭਈ ਤੂੰ ਖੁਦਾਵੰਦ ਆਪਣੇ ਰੱਬ ਦਾ ਡਰ ਰੱਖੇ ਤੇ ਉਹਦੀਆਂ ਸਾਰੀਆਂ ਰਾਵਾਂ ਉੱਤੇ ਟੁਰੇ ਤੇ ਉਹਦੇ ਨਾਲ ਪਿਆਰ ਰੱਖੇ ਤੇ ਆਪਣੇ ਦਿਲ ਤੇ ਆਪਣੀ ਸਾਰੀ ਜਿੰਦ ਨਾਲ ਖੁਦਾਵੰਦ ਆਪਣੇ ਰੱਬ ਦੀ ਬੰਦਗੀ ਕਰੇ ਤੇ ਖੁਦਾਵੰਦ ਦੇ ਜਿਹੜੇ ਹੁਕਮ ਤੇ ਆਇਨ ਮੈਂ ਅੱਜ ਤੈਨੂੰ ਦੱਸਦਾ ਵਾਂ, ਉਹਨਾਂ ਉੱਤੇ ਅਮਲ ਕਰੇ ਤਾਂ ਜੋ ਤੇਰੀ ਖੈਰ ਹੋਵੇ। ਜ਼ਬੂਰ। ਐ ਖੁਦਾਵੰਦ, ਮੈਨੂੰ ਆਪਣੀ ਰਾਹ ਦੀ ਤਾਲੀਮ ਦੇ ਤੇ ਮੈਂ ਤੇਰੀ ਰਾਸਤੀ ਵਿੱਚ ਟੁਰਾਂਗਾ। ਮੇਰੇ ਦਿਲ ਨੂੰ ਯਕਸੂਈ ਅਤਾ ਕਰ ਤਾਂ ਜੋ ਤੇਰੇ ਨਾਂ ਦਾ ਖੌਫ ਮੰਨਾਂ। ਐ ਰੱਬਾ, ਮੇਰਿਆ ਰੱਬਾ, ਮੈਂ ਪੂਰੇ ਦਿਲ ਤੋਂ ਤੇਰੀ ਤਾਰੀਫ ਕਰਾਂਗਾ। ਮੈਂ ਹਮੇਸ਼ਾ ਤੀਕਰ ਤੇਰੇ ਨਾਂ ਦੀ ਵਡਿਆਈ ਕਰਾਂਗਾ। ਇਸਤਸਨਾ। ਤੇ ਖੁਦਾਵੰਦ ਤੇਰਾ ਰੱਬ ਤੇਰੇ ਤੇ ਤੇਰੀ ਔਲਾਦ ਦੇ ਦਿਲ ਦਾ ਖਤਨਾ ਕਰੇਗਾ ਤਾਂ ਜੋ ਖੁਦਾਵੰਦ ਆਪਣੇ ਰੱਬ ਨਾਲ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਿੰਦ ਨਾਲ ਪਿਆਰ ਕਰੇ ਤੇ ਜਿਉਂਦਾ ਰਵੇ। ਯਰਮੀਆ। ਕਿਉਂ ਜੇ ਮੈਂ ਤੁਹਾਡੇ ਹੱਕ ਵਿੱਚ ਆਪਣੇ ਖਿਆਲਾਂ ਨੂੰ ਜਾਣਦਾ ਵਾਂ, ਖੁਦਾਵੰਦ ਆਖਦਾ ਏ, ਯਾਨੀ ਸਲਾਮਤੀ ਦੇ ਖਿਆਲ, ਬੁਰਿਆਈ ਦੇ ਨਹੀਂ, ਤਾਂ ਜੋ ਮੈਂ ਤੁਹਾਨੂੰ ਨੇਕ ਅੰਜਾਮ ਦੀ ਆਸ ਬਖਸ਼ਾਂ। ਫਿਰ ਤੁਸੀਂ ਮੇਰਾ ਨਾਂ ਲਵੋਗੇ ਤੇ ਮੈਥੋਂ ਦੁਆ ਕਰੋਗੇ ਤੇ ਮੈਂ ਤੁਹਾਡੀ ਸੁਣਾਂਗਾ ਤੇ ਤੁਸੀਂ ਮੈਨੂੰ ਲੱਭੋਗੇ ਤੇ ਪਾਓਗੇ ਜਦੋਂ ਪੂਰੇ ਦਿਲ ਨਾਲ ਮੇਰੇ ਤਾਲਬ ਹੋਵੋਗੇ ਤੇ ਮੈਂ ਮਿਲ ਜਾਵਾਂਗਾ। ਖੁਦਾਵੰਦ ਆਖਦਾ ਏ, ਤੇ ਮੈਂ ਤੁਹਾਡੀ ਕੈਦ ਨੂੰ ਮੌਕੂਫ ਕਰਾਵਾਂਗਾ। ਮੱਤੀ। ਉਸ ਵੇਲੇ ਤੋਂ ਯਸੂ ਨੇ ਮੁਨਾਦੀ ਕਰਨਾ ਤੇ ਇਹ ਆਖਣਾ ਸ਼ੁਰੂ ਕੀਤਾ, ਭਈ ਤੌਬਾ ਕਰੋ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਮੱਤੀ। ਉਹ ਇਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਇਸੇ ਤਰ੍ਹਾਂ ਤੁਹਾਡੀ ਲੋਭ ਬੰਦਿਆਂ ਦੇ ਸਾਹਮਣੇ ਚਮਕੇ ਤਾਂ ਜੋ ਉਹ ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਤੁਹਾਡੇ ਪਿਓ ਦੀ, ਜਿਹੜਾ ਅਸਮਾਨ ਉੱਤੇ ਹੈ, ਵਡਿਆਈ ਕਰਨ। ਇਹ ਨਾ ਸਮਝੋ ਭਈ ਮੈਂ ਤੌਰਾਤ ਜਾਂ ਨਬੀਆਂ ਦੀਆਂ ਕਿਤਾਬਾਂ ਨੂੰ ਮਨਸੂਖ ਕਰਨ ਆਇਆ ਵਾਂ। ਮਨਸੂਖ ਕਰਨ ਨਹੀਂ, ਬਲਕਿ ਪੂਰਾ ਕਰਨ ਆਇਆ ਵਾਂ। ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ, ਭਈ ਜਦ ਤੀਕਰ ਅਸਮਾਨ ਤੇ ਧਰਤੀ ਟਲ ਨਾ ਜਾਣ, ਇੱਕ ਨੁਕਤਾ ਜਾਂ ਇੱਕ ਸ਼ੋਸ਼ਾ ਤੌਰਾਤ ਵਿੱਚੋਂ ਬਿਲਕੁਲ ਨਾ ਟਲੇਗਾ, ਜਦ ਤੀਕਰ ਸਭ ਕੁਝ ਪੂਰਾ ਨਾ ਹੋ ਜਾਵੇ। ਇਸ ਲਈ ਜਿਹੜਾ ਇਹਨਾਂ ਨਿੱਕੇ ਤੋਂ ਨਿੱਕੇ ਹੁਕਮਾਂ ਵਿੱਚੋਂ ਵੀ ਕਿਸੇ ਨੂੰ ਤੋੜੇਗਾ ਤੇ ਇਹ ਹੀ ਬੰਦਿਆਂ ਨੂੰ ਸਿਖਾਵੇਗਾ, ਉਹ ਅਸਮਾਨ ਦੀ ਬਾਦਸ਼ਾਹੀ ਵਿੱਚ ਸਭ ਤੋਂ ਨਿੱਕਾ ਖਵਾਵੇਗਾ। ਪਰ ਜਿਹੜਾ ਉਹਨਾਂ ਉੱਤੇ ਅਮਲ ਕਰੇਗਾ ਤੇ ਉਹਨਾਂ ਦੀ ਤਾਲੀਮ ਦੇਵੇਗਾ, ਉਹ ਅਸਮਾਨ ਦੀ ਬਾਦਸ਼ਾਹੀ ਵਿੱਚ ਵੱਡਾ ਅਖਵਾਵੇਗਾ। ਕਿਉਂ ਜੇ ਮੈਂ ਤੁਹਾਨੂੰ ਆਖਦਾ ਵਾਂ, ਭਈ ਜੇ ਤੁਹਾਡੀ ਰਾਸਤਬਾਜ਼ੀ ਫਕੀਆਂ ਤੇ ਫਰੀਸੀਆਂ ਤੋਂ ਬਹੁਤੀ ਨਾ ਹੋਵੇਗੀ ਤੇ ਤੁਸੀਂ ਅਸਮਾਨ ਦੀ ਬਾਦਸ਼ਾਹੀ ਵਿੱਚ ਬਿਲਕੁਲ ਦਾਖਲ ਨਾ ਹੋਵੋਗੇ। ਮੱਤੀ। ਤੇ ਵੇਖੋ, ਇੱਕ ਬੰਦੇ ਨੇ ਕੋਲ ਆ ਕੇ ਉਹਨੂੰ ਆਖਿਆ, ਭਈ ਐ ਉਸਤਾਦ,
मैं किहड़ी नेकी करां तां जो हमेशा दी हयाती पावां। उन्हें ਉਹਨੂੰ आख्या, भई तू मैथों नेकी दे बारे क्यों पुछदा है? नेक ते एक ही है, पर जे तू हयाती विच वड़ना चाहुंदा है ते हुक्मां उत्ते अमल कर। उन्हें ਉਹਨੂੰ आख्या, किहड़े हुक्मां उत्ते? यीशु ने आख्या, ਇਹ भई खून ना कर, जना ना कर, चोरी ना कर, झूठी गवाही ना दे, अपने प्यो दी ते मां दी इज्जत कर ते अपने गवांडी नाल अपने वांगर प्यार कर। उस जवान ने ਉਹਨੂੰ आख्या, भई मैं इन्हां सारिਆਂ उत्ते अमल कीता है, हुण मेरे विच किहड़ा घाटा है? यीशु ने ਉਹਨੂੰ आख्या, जे तू कामल होना चाहना है ते जा, अपना माल असबाब वेच के गरीबां नूं दे दे, तैनूं आसमान उत्ते खजाना मिलेगा ते आके मेरे मगर टुर। पर ਉਹ जवान ਇਹ गल सुन के दुखी हो के टुर गया, क्यों जे बड़ा मालदार सी। ते यीशु ने अपने चेलियां नूं आख्या, भई मैं तुहानूं सच आखदा वां, भई अमीर बंदे दा आसमान दी बादशाही विच वड़ना औखा है। ते फिर तुहानूं आखदा वां, भई ऊंठ दा सूई दे नक्के विचों निकल जाना इहदे तो सौखा है, भई अमीर बंदा रब दी बादशाही विच वड़े। चेले ये सुन के बहुत हैरान होए ते आखन लगे, भई फिर कौन मुक्ति पा सकदा है? यीशु ने उन्हां वल वेख के आख्या, भई ये बंदियां तो ते नहीं हो सकदा, पर रब तो सब कुछ हो सकदा है। इहदे उत्ते पतरस ने जवाब विच ਉਹਨੂੰ आख्या, भई वेख, असीं ते सब कुछ छड़ छड़ा के तेरे मगर टुर पए हाँ, इस लई सानूं की मिलेगा? यीशु ने उन्हां नूं आख्या, मैं तुहानूं सच आखदा वां, भई जद इबने आदम नवीं पैदाइश विच अपने जलाल दे तख्त उत्ते बैठेगा, ते तुसीं भी ਜਿਹੜੇ मगर टुरदे हो 12 तख्तां उत्ते बैठ के इसराइल दे 12 कबीलिਆਂ ਦਾ इंसाफ करोगे। ते जिन्ने किसी ने घरां या भरावां या भैणां या प्यो या मां या बालां या खेतां नूं मेरे नां दी खातर छड़ दिता है, ਉਹਨੂੰ 100 गुना मिलेगा ते ਉਹ हमेशा दी हयाती दा वारस होवेगा। पर बहुत सारे पहले अखीरी हो जाणगे ते अखीरी पहले। मत्ती ते ईद फतीर दे पहले दिन चेलियां ने यीशु दे कोल आके आख्या, तू कित्थे चाहुंदा है भई असीं तेरे लिए फसह खाण दी तैयारी करिए? उन्हें आख्या, शहर विच फलां बंदे दे कोल जाके आखना, उस्ताद आखदा है भई मेरा वेला नेड़े है, मैं अपने चेलियां दे नाल तेरे वल ईद फसह करांगा। ते जिवें यीशु ने चेलियां नूं हुक्म दिता सी, उन्हां ने उंज ही कीता ते फसह तैयार कीती। जदों शाम होई ते ਉਹ 12 चेलियां दे नाल खाना खाण बैठिया सी। जदों ਉਹ खा रहे सी ते यीशु ने रोटी लई ते बरकत दे के तोड़ी ते चेलियां नूं दे के आख्या, लओ खाओ, ये मेरा बदन है। फिर प्याला लैके शुकर कीता ते उन्हां नूं आख्या, तुसीं सारे इहदे विचों पीओ। मैं तुहानूं आखदा वां, भई अंगूर दा ਇਹ शीरा फिर कदी नहीं पीवांगा उस दिन तिकर, भई तुहाडे नाल अपने प्यो दी बादशाही विच नवां ना पीवां। रोमियो साडे खुदावंद यीशु मसीह दा फजल तुहाडे सारिਆਂ उत्ते होवे। आमीन। हुण मैं मेरी बेकर रेड्डी दी लिखी हुई क्रिश्चियन साइंस दी दरसी किताब साइंस ते सेहत आयतां दी कुंजी दे नाल विचों लईआं होईआं लिखाइयां पढ़ांगा। साइंस ते सेहत। यीशु नासरी ने इंसान ते इंसान दे इकट्ठ नूं बयान कीता ते इहदे लई साडे उत्ते ਉਹਦੀ बहुत ज़्यादा अकीदत दा भार है। ਉਹਦਾ मिशन इनफरादी ते इजतमाही दोवें सी। ਉਹਨੇ हयाती दा मुनासब काम पूरा कीता, ना सिर्फ अपने इंसाफ लई बल्कि इंसानां उत्ते रहम दे पारों उन्हां नूं ਇਹ ਵਿਖਾਉਣ ਲਈ भई उन्हां ने अपना काम किवें करना है, बल्कि ना ते आप उन्हां लई करन या ना ही उन्हां नूं किसी जिम्मेदारी तो आज़ाद करन लई ਇਹ कीता। यीशु ने जुरत नाल हिस्सां दे मन्ने होए सबूत दे खिलाफ मुनाफकाना अकीदियां मशकां दे खिलाफ काम कीता ते ਉਹਨੇ अपनी शफा देने वाली ताकत दे राहीं अपने सारे मुखालफां दी तरदीद कीती। ਉਹ ਫਿਸਾ ਜਿਹੜੀ ਯਿਸੂ ਨੇ ਆਪਣੇ ਚੇਲਿਆਂ ਦੇ ਨਾਲ ਨਿਸਾਨ ਦੇ ਮਹੀਨੇ ਵਿੱਚ ਆਪਣੇ ਸੂਲੀ ਚੜ੍ਹਨ ਤੋਂ ਪਹਿਲਾਂ ਖਾਧੀ, ਉਹ ਇੱਕ ਦੁੱਖ ਦਾ ਮੌਕਾ ਸੀ, ਇੱਕ ਸੋਗਵਾਰ ਖਾਣਾ ਜਿਹੜਾ ਦਿਨ ਦੇ ਅਖੀਰ ਉੱਤੇ ਪੂਰੇ ਚਾਨਣ ਵਿੱਚ ਸੀ, ਜਿਹਦੇ ਨਾਲ ਤੇਜ਼ੀ ਨਾਲ ਗਹਿਰੇ ਪਰਛਾਵੇਂ ਆਲੇ ਦੁਆਲੇ ਫੈਲ ਰਹੇ ਸੀ, ਤੇ ਇਸ ਖਾਣੇ ਨੇ ਮਾਦੇ ਲਈ ਯਿਸੂ ਦੀ ਰਸਮ ਪ੍ਰਸਤੀ ਜਾਂ ਮਨਜ਼ੂਰੀ ਨੂੰ ਹਮੇਸ਼ਾ ਲਈ ਮੁਕਾ ਦਿੱਤਾ। ਉਹਦੇ ਪੈਰੋਕਾਰ ਅਫਸੁਰਦਾ ਤੇ ਖਾਮੋਸ਼ ਆਪਣੇ ਮਾਲਕ ਦੇ ਨਾਲ ਹੋਣ ਵਾਲੀ ਬੇਵਫਾਈ ਦੇ ਵੇਲੇ ਉੱਤੇ ਗੌਰ ਕਰ ਰਹੇ ਸੀ। ਅਸਮਾਨੀ ਮਨ ਵਿੱਚ ਹਿੱਸਾ ਲੈਂਦੇ ਨੇ ਜਿਹੜਾ ਮਾਜ਼ੀ ਦੇ ਬਿਆਬਾਨ ਵਿੱਚ ਸਤਾਏ ਹੋਏ ਸੱਚਾਈ ਦੇ ਮੰਨਣ ਵਾਲਿਆਂ ਨੇ ਖਾਧਾ ਸੀ। ਉਹਨਾਂ ਦੀ ਖੁਰਾਕ ਵਾਕਈ ਅਸਮਾਨ ਤੋਂ ਉਤਰੀ ਸੀ। ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਬਾਹਰ ਕੱਢਣ ਵਾਲੀ ਰੂਹਾਨੀ ਹਸਤੀ ਦੀ ਇਹ ਬਹੁਤ ਵੱਡੀ ਅਸਲੀਅਤ ਸੀ।
ਉਹਨਾਂ ਦੇ ਮਾਲਕ ਨੇ ਉਹਨਾਂ ਨੂੰ ਇਹ ਪਹਿਲਾਂ ਹੀ ਵਾਜ਼ਿਆ ਕਰ ਦਿੱਤਾ ਸੀ ਤੇ ਹੁਣ ਇਹ ਰੋਟੀ ਉਹਨਾਂ ਨੂੰ ਖੁਰਾਕ ਦੇ ਰਹੀ ਸੀ ਤੇ ਉਹਨਾਂ ਨੂੰ ਕਾਇਮ ਰੱਖ ਰਹੀ ਸੀ। ਰੂਹਾਨੀ ਹਸਤੀ ਦੀ ਇਸ ਸੱਚਾਈ ਲਈ ਉਹਨਾਂ ਦਾ ਮਾਲਕ ਜ਼ੁਲਮ ਬਰਦਾਸ਼ਤ ਕਰਨ ਨੂੰ ਸੀ ਤੇ ਦੁੱਖ ਦਾ ਇਹ ਪਿਆਲਾ ਅਖੀਰੀ ਖਤਰੇ ਤੀਕਰ ਖੁਸ਼ਕ ਹੋਣ ਨੂੰ ਸੀ। ਉਹਨੇ ਉਹਨਾਂ ਨੂੰ ਛੱਡ ਦੇਣਾ ਸੀ। ਉਹਦੇ ਉੱਤੇ ਛਾਣ ਵਾਲੀ ਅਬਦੀ ਫਤਹ ਦੇ ਵੱਡੇ ਜਲਾਲ ਦੇ ਨਾਲ ਉਹਨੇ ਸ਼ੁਕਰ ਕੀਤਾ ਤੇ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ। ਯਿਸੂ ਨੇ ਇਜ਼ਹਾਰ ਦੇ ਪਾਰੋਂ ਹਯਾਤੀ ਦਾ ਤਰੀਕਾਕਾਰ ਸਿਖਾਇਆ ਤਾਂ ਜੋ ਅਸੀਂ ਇਹ ਸਮਝ ਸਕੀਏ ਵੀ ਕਿਵੇਂ ਇਲਾਹੀ ਅਸੂਲ ਬਿਮਾਰ ਨੂੰ ਸ਼ਿਫਾ ਦਿੰਦਾ, ਗਲਤੀ ਨੂੰ ਬਾਹਰ ਕੱਢਦਾ ਤੇ ਮੌਤ ਉੱਤੇ ਫਤਹਮੰਦ ਹੁੰਦਾ ਹੈ। ਭਾਵੇਂ ਪਾਪ ਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਰ ਕਰਦਿਆਂ ਹੋਏ ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਝ ਕਰਨ ਜਿਵੇਂ ਉਹਨੇ ਕੀਤਾ ਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਉਸਤਾਦ ਉੱਤੇ ਪੂਰਾ ਈਮਾਨ ਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਸ਼ਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਤੇ ਤਕਲੀਫ ਸਹੀ। ਮਸੀਹ ਦੀ ਅਲੂਹੀਅਤ ਦਾ ਇਜ਼ਹਾਰ ਯਿਸੂ ਦੀ ਇਨਸਾਨੀਅਤ ਵਿੱਚ ਕੀਤਾ ਗਿਆ ਸੀ। ਸੁਣਨ ਦੇ ਕਾਬਲ ਦੁਆ ਕਦੀ ਵੀ ਰੂਹਾਨੀ ਫਹਿਮ ਦੇ ਕੰਮ ਨਹੀਂ ਕਰ ਸਕਦੀ ਜਿਹੜੀ ਨਵੇਂ ਸਿਰੇ ਤੋਂ ਜੰਮਦੀ ਏ, ਬਲਕਿ ਖਾਮੋਸ਼ ਦੁਆ, ਚੌਕਸੀ ਤੇ ਦੀਨਦਾਰ ਫਰਮਾਬਰਦਾਰੀ ਸਾਨੂੰ ਯਿਸੂ ਦੇ ਨਮੂਨੇ ਮਗਰ ਟੁਰਨ ਦੇ ਕਾਬਲ ਬਣਾਉਂਦੀ ਏ। ਲੰਮੀਆਂ ਦੁਆਵਾਂ ਤੋਹਮ ਪ੍ਰਸਤੀ ਤੇ ਅਕੀਦੇ ਪਿਆਰ ਦੇ ਮਜ਼ਬੂਤ ਖੰਭਾਂ ਨੂੰ ਮਾੜਾ ਕਰ ਦਿੰਦੇ ਨੇ ਤੇ ਮਜ਼ਹਬ ਨੂੰ ਇਨਸਾਨੀ ਸ਼ਕਲ ਵਿੱਚ ਮਲਬੂਸ ਕਰਦੇ ਨੇ। ਜੋ ਕੁਝ ਵੀ ਇਬਾਦਤ ਨੂੰ ਮਾਦੀ ਬਣਾਉਂਦਾ ਏ ਉਹ ਇਨਸਾਨ ਦੀ ਰੂਹਾਨੀ ਤਰੱਕੀ ਵਿੱਚ ਰੁਕਾਵਟ ਬਣਦਾ ਏ ਤੇ ਉਹਨੂੰ ਗਲਤੀ ਉੱਤੇ ਆਪਣੀ ਤਾਕਤ ਦਾ ਇਜ਼ਹਾਰ ਕਰਨ ਤੋਂ ਰੋਕਦਾ ਏ। ਜਦੋਂ ਦਿਲ ਇਲਾਹੀ ਸੱਚਾਈ ਤੇ ਮੁਹੱਬਤ ਤੋਂ ਕੋਸੋਂ ਦੂਰ ਹੋਵੇ ਤੇ ਅਸੀਂ ਵੀਰਾਨ ਹਯਾਤੀਆਂ ਦੀ ਨਾਸ਼ੁਕਰੀ ਨੂੰ ਲੁਕੋ ਨਹੀਂ ਸਕਦੇ। ਸਬਰ, ਹਲੀਮੀ, ਪਿਆਰ ਤੇ ਨੇਕ ਕੰਮਾਂ ਵਿੱਚ ਜ਼ਾਹਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਏ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਏ ਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਏ। ਵਫਾਦਾਰੀ ਤੇ ਦਿਲੀ ਸ਼ੁਕਰਗੁਜ਼ਾਰੀ ਨੂੰ ਜ਼ਾਹਰ ਕਰਨ ਲਈ ਬਾਹਰ ਵਾਲੀ ਇਬਾਦਤ ਆਪਣੇ ਆਪ ਵਿੱਚ ਹੀ ਕਾਫੀ ਨਹੀਂ ਏ, ਕਿਉਂ ਜੇ ਉਹਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋ। ਇੱਕ ਲਫ਼ਜ਼ੀ ਦੁਆ ਸ਼ਾਇਦ ਖੁਦ ਜਵਾਜ਼ੀ ਦੇ ਚੁੱਪ ਕੀਤੇ ਹੋਏ ਫਹਿਮ ਨੂੰ ਸਹਿ ਸਕਦੀ ਏ, ਭਾਵੇਂ ਇਹ ਪਾਪੀ ਨੂੰ ਰਿਆਕਾਰ ਬਣਾਉਂਦੀ ਏ। ਸਾਨੂੰ ਇੱਕ ਇਮਾਨਦਾਰ ਦਿਲ ਤੋਂ ਕਦੀ ਮਾਯੂਸ ਨਹੀਂ ਹੋਣਾ ਚਾਹੀਦਾ, ਬਲਕਿ ਇੱਥੇ ਉਹਨਾਂ ਲੋਕਾਂ ਲਈ ਥੋੜ੍ਹੀ ਜਿਹੀ ਆਸ ਏ ਜਿਹੜੇ ਰਹਿ ਕੇ ਆਪਣੀ ਬਦਕਾਰੀ ਦੇ ਸਾਹਮਣੇ ਆਉਂਦੇ ਤੇ ਫਿਰ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੀਆਂ ਦੁਆਵਾਂ ਉਹ ਇਸ਼ਾਰੀਏ ਨੇ ਜਿਹੜੇ ਉਹਨਾਂ ਦੇ ਕਿਰਦਾਰ ਦੇ ਨਾਲ ਮੁਤਾਬਕਤ ਨਹੀਂ ਰੱਖਦੇ। ਉਹ ਪਾਪ ਦੇ ਨਾਲ ਖੁਫੀਆ ਤਾਲੁਕ ਰੱਖਦੇ ਨੇ ਤੇ ਇੰਜ ਦੇ ਬਨਾਵਟੀ ਲੋਕਾਂ ਦੇ ਬਾਰੇ ਯਿਸੂ ਨੇ ਆਖਿਆ ਭਈ ਉਹ ਸਫੈਦੀ ਫਿਰੀਆਂ ਕਬਰਾਂ ਵਾਂਗਰ ਹਰ ਤਰ੍ਹਾਂ ਦੀ ਨਜਾਸਤ ਨਾਲ ਭਰੇ ਨੇ। ਸਾਨੂੰ ਆਪਣੇ ਆਪ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਤੇ ਇਹ ਜਾਣਨਾ ਚਾਹੀਦਾ ਹੈ ਭਈ ਦਿਲ ਦੀ ਰਗਬਤ ਤੇ ਮਕਸਦ ਕੀ ਏ, ਕਿਉਂ ਜੇ ਇਸ ਸੂਰਤ ਵਿੱਚ ਹੀ ਅਸੀਂ ਜਾਣ ਸਕਦੇ ਹਾਂ ਭਈ ਅਸੀਂ ਅਸਲ ਵਿੱਚ ਕੀ ਹਾਂ। ਇਕੱਠੀ ਦੁਆ ਵਿੱਚ ਕਈ ਵਾਰੀ ਅਸੀਂ ਸਾਡੇ ਅਕੀਦਿਆਂ ਤੋਂ ਅਗਾਂਹ ਜੋਸ਼ ਵਾਲੀ ਤਾਂਘ ਦੇ ਇਮਾਨਦਾਰ ਖਿਆਲ ਤੋਂ ਅਗਾਂਹ ਨਿਕਲ ਜਾਂਦੇ ਹਾਂ। ਜੇ ਅਸੀਂ ਖੁਫੀਆ ਤੌਰ ਤੇ ਤਾਂਘ ਨਹੀਂ ਰੱਖਦੇ ਤੇ ਖੁੱਲ੍ਹੇ ਤਰੀਕੇ ਨਾਲ ਉਹਨੂੰ ਪੂਰਾ ਕਰਨ ਲਈ ਕੋਸ਼ਿਸ਼ ਨਹੀਂ ਕਰਦੇ ਜੋ ਅਸੀਂ ਮੰਗਦੇ ਹਾਂ, ਤੇ ਸਾਡੀਆਂ ਦੁਆਵਾਂ ਬਕ ਨੇ ਜਿਵੇਂ ਗੈਰ ਕੌਮਾਂ ਕਰਦੀਆਂ ਨੇ। ਜੇ ਸਾਡੀਆਂ ਮਿੰਨਤਾਂ ਖਾਲਸ ਨੇ, ਸਾਡੇ ਮੰਗਣ ਵਿੱਚ ਅਸੀਂ ਮਿਹਨਤ ਕਰਦੇ ਹਾਂ ਤੇ ਸਾਡਾ ਪਿਓ ਜਿਹੜਾ ਪੋਸ਼ੀਦਗੀ ਵਿੱਚ ਵੇਖਦਾ ਏ ਸਾਨੂੰ ਖੁੱਲ੍ਹੇ ਆਮ ਉਹਦਾ ਬਦਲਾ ਦੇਵੇਗਾ। ਇਸ ਤੋਂ ਪਹਿਲਾਂ ਭਈ ਅਸੀਂ ਰੱਬ ਨੂੰ ਜਾਂ ਆਪਣੇ ਨਾਲ ਦੇ ਸਾਥੀਆਂ ਨੂੰ ਦੱਸੀਏ, ਰੱਬ ਸਾਡੀ ਲੋੜ ਨੂੰ ਪਹਿਲੇ ਤੋਂ ਜਾਣਦਾ ਏ। ਦੁਆ ਰੱਬ ਦੀ ਮਰਜ਼ੀ ਨੂੰ ਜਾਣਨ ਤੇ ਉਹਨੂੰ ਪੂਰਾ ਕਰਨ ਦੀ ਪੁਰਜੋਸ਼ ਆਦਿ ਤਾਂਘ ਦੇ ਨਾਲ ਮਿਲ ਕੇ ਸਾਨੂੰ ਪੂਰੀ ਸੱਚਾਈ ਤੀਕਰ ਲੈ ਜਾਵੇਗੀ। ਅਜਿਹੀ ਤਾਂਘ ਵਿੱਚ ਬਹੁਤ ਘੱਟ ਸੁਣਨ ਦੇ ਕਾਬਲ ਇਜ਼ਹਾਰ ਪਾਇਆ ਜਾਂਦਾ ਹੈ। ਇਹ ਸੋਚ ਤੇ ਹਯਾਤੀ ਵਿੱਚ ਬਹੁਤ ਚੰਗੇ ਤਰੀਕੇ ਨਾਲ ਜ਼ਾਹਿਰ ਹੁੰਦੀ ਏ। ਪਿਓ ਜਿਹੜਾ ਪੋਸ਼ੀਦਗੀ ਵਿੱਚ ਬਦਨੀ ਹਿੱਸਾਂ ਲਈ ਨਾਦੀਦਾ ਏ, ਕਿਉਂ ਜੇ ਉਹ ਸਭ ਕੁਝ ਜਾਣਦਾ ਏ ਤੇ ਉਹ ਲਫ਼ਜ਼ਾਂ ਦੇ ਮੁਤਾਬਕ ਨਹੀਂ ਬਲਕਿ ਮਕਸਦਾਂ ਦੇ ਮੁਤਾਬਕ ਅਜਰ ਦਿੰਦਾ ਏ। ਇੰਜ ਦੀ ਦੁਆ ਦਾ ਹੀ ਜਵਾਬ ਮਿਲਦਾ ਏ ਇਸ ਹੱਦ ਤੀਕਰ ਭਈ ਅਸੀਂ ਸਾਡੀਆਂ ਖਾਹਿਸ਼ਾਂ ਨੂੰ ਪੂਰਾ ਕਰ ਲੈਂਦੇ ਹਾਂ। ਮਾਲਕ ਦੀ ਹਦਾਇਤ ਇਹ ਹੈ ਭਈ ਅਸੀਂ ਲੁਕ ਕੇ ਦੁਆ ਕਰੀਏ
ਤੇ ਸਾਡੀਆਂ ਹਯਾਤੀਆਂ ਨਾਲ ਸਾਡੀ ਵਫਾਦਾਰੀ ਦੀ ਗਵਾਹੀ ਦਈਏ। ਰੱਬ ਕਰੇ ਭਈ ਅੱਜ ਦੇ ਮਸੀਹੀ ਇਸ ਚਾਲ ਚੱਲਣ ਦੀ ਹੋਰ ਅਮਲੀ ਅਹਿਮੀਅਤ ਨੂੰ ਮੰਨਣ। ਇਹ ਮੁਮਕਿਨ ਹੈ। ਹਾਂ, ਇਹ ਹਰ ਬੱਚੇ, ਮਰਦ ਤੇ ਔਰਤ ਦੀ ਜ਼ਿੰਮੇਦਾਰੀ ਤੇ ਹੱਕ ਹੈ ਭਈ ਉਹ ਹਯਾਤੀ ਤੇ ਸੱਚਾਈ, ਸਿਹਤ ਤੇ ਪਾਕੀਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਮਸੀਹੀ ਲੋਕੀ ਉਹਦੇ ਪੈਰੋਕਾਰ ਹੋਣ ਦਾ ਦਾਅਵਾ ਤੇ ਕਰਦੇ ਨੇ, ਪਰ ਕੀ ਉਹ ਉਹਦੇ ਮਗਰ ਉਸੇ ਤਰ੍ਹਾਂ ਹੀ ਟੁਰਦੇ ਨੇ ਜਿਵੇਂ ਉਹਨੇ ਹੁਕਮ ਦਿੱਤਾ ਹੈ? ਇਹਨਾਂ ਲਾਜ਼ਮੀ ਹੁਕਮਾਂ ਨੂੰ ਸੁਣੋ। ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਤੁਸੀਂ ਸਾਰੇ ਜੱਗ ਵਿੱਚ ਜਾ ਕੇ ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ। ਬਿਮਾਰ ਨੂੰ ਸ਼ਿਫਾ ਦਿਓ। ਜੇ ਉਹ ਸਾਰੇ ਜਿਨ੍ਹਾਂ ਨੇ ਸਾਕਰਾਮੈਂਟ ਵਿੱਚ ਹਿੱਸਾ ਲਿਆ ਯਿਸੂ ਦੇ ਦੁੱਖਾਂ ਦੀ ਅਸਲ ਵਿੱਚ ਯਾਦਗਾਰ ਮਨਾਈ ਸੀ ਤੇ ਉਸ ਪਿਆਲੇ ਵਿੱਚੋਂ ਪੀਤਾ ਸੀ ਤੇ ਉਹ ਜੱਗ ਵਿੱਚ ਇਨਕਲਾਬ ਲੈ ਆਉਂਦੇ, ਉਹ ਸਾਰੇ ਜਿਹੜੇ ਮਾਦੀ ਅਲਾਮਤਾਂ ਦੇ ਰਾਹੀਂ ਉਹਦੀ ਯਾਦਗਾਰੀ ਨੂੰ ਲੱਭਣ ਵਾਲੇ ਨੇ, ਉਹ ਸੂਲੀ ਚੁੱਕਣਗੇ, ਬਿਮਾਰਾਂ ਨੂੰ ਸ਼ਿਫਾ ਦੇਣਗੇ, ਬਦਰੂਆਂ ਨੂੰ ਕੱਢਣਗੇ ਤੇ ਮਸੀਹ ਸੱਚਾਈ ਦੀ ਖੁਸ਼ਖਬਰੀ ਗਰੀਬਾਂ, ਮਨਫੀ ਸੋਚ ਵਾਲਿਆਂ ਨੂੰ ਦੇਣਗੇ। ਉਹ 1000 ਸਾਲਾ ਦੌਰ ਲਿਆਣਗੇ। ਹੁਣ ਮੈਂ ਮੇਰੀ ਬੇਕਰ ਐਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।